ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਮੇਰੇ ਨਾਲ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਜੀ ਐਡੀਲੇਡ ਤੋਂ ਸੀਨੀਅਰ ਜਰਨਲਿਸਟ ਮਿੰਟੂ ਬਰਾੜ ਜੀ ਸਾਡੇ ਨਾਲ ਇਸ ਸਮੇਂ ਵੀਡੀਓ ਕਾਲ ਰਾਹੀਂ ਮੌਜੂਦ ਨੇ ਜੀ। ਕਰਦੇ ਹਾਂ ਜੀ ਸਵਾਗਤ। ਬਰਾੜ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਹਰਜਨ ਜੀ ਤੇ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਜੀ। ਐਡੀਲੇਡ ਦੀ ਧਰਤੀ ਤੇ ਬੈਠੇ ਹੋ ਜੀ, ਤੁਸੀਂ ਮੌਸਮ ਦੇ ਕੀ ਮਿਜਾਜ਼ ਨੇ? ਮੌਸਮ ਨੇ ਤਾਂ ਐਤਕੀ ਬਹੁਤ ਹੀ ਰੰਗ ਬਦਲੇ ਹੋਏ ਆ ਜੀ। ਪਤਾ ਨਹੀਂ ਤਾਂ ਸਮਝ ਤੋਂ ਬਾਹਰ ਆ ਵੀ ਇਹ ਜਾਂ ਖਲਕਤ ਬੰਨਿਓ ਜਿਹੜੀ ਕੁਦਰਤ ਨਾਲ ਜਿਹੜੀਆਂ ਖਿਲਵਾੜ ਕੀਤੇ ਗਏ ਆ ਉਹਨਾਂ ਦੇ ਨਤੀਜੇ ਆ ਤੇ ਜਾਂ ਫਿਰ ਕੁਦਰਤ ਕੋਈ ਅਗਲਾ ਪਿਛਲਾ ਹਿਸਾਬ ਆ ਜਿਹੜਾ ਉਹ ਬਰਾਬਰ ਕਰ ਰਹੀ ਆ। ਕਿਉਂਕਿ ਤਕਰੀਬਨ 50 ਸਾਲ ਪਹਿਲਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਇਦਾਂ ਦੇ ਹੜ੍ਹ ਆਏ ਸਨ ਜਦੋਂ ਕਿ ਵਾਰਨਿੰਗਾਂ ਇਸ਼ੂ ਹੋ ਗਏ ਸੀ, ਘਰ ਖਾਲੀ ਹੋ ਗਏ ਸੀ ਤੇ ਨਹੀਂ ਤਾਂ ਸਾਊਥ ਆਸਟ੍ਰੇਲੀਆ ਨੂੰ ਇੱਕ ਜਿਹੜੀ ਸੁੱਕੀ ਸਟੇਟ ਦੇ ਤੌਰ ਤੇ, ਡਰਾਊਟ ਵਾਲੀ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ। ਪਾਣੀ ਦੀ ਘਾਟ ਰਹੀ ਹੈ ਸਦਾ ਹੀ ਇੱਥੇ, ਪਰ ਇਸ ਵਾਰ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਹੇ ਤੇ ਆਉਣ ਵਾਲੇ 3 ਹਫ਼ਤੇ ਦਸੰਬਰ ਦੇ ਵਾਰਨਿੰਗ ਵਾਲੇ ਹਫ਼ਤੇ ਆ ਜੀ ਤੇ ਸਾਡਾ ਜਿਹੜਾ ਪਾਣੀ ਲੈਵਲ ਆ ਰਿਵਰ ਦੇ ਵਿੱਚ ਬਹੁਤ ਵੱਧ ਰਿਹਾ ਤੇ ਜਿਹੜੀ ਵਾਰਨਿੰਗ ਆਈ ਆ ਵੀ ਤਕਰੀਬਨ ਜਿਹੜੀ ਲਿਮਟ ਸੀ 150 ਤੋਂ ਵੀ 180 ਗੀਗਾ ਲੀਟਰ ਪਾਣੀ ਹੈ ਜਿਹੜਾ ਹਰ ਰੋਜ਼ ਰਿਵਰ ਦੇ ਵਿੱਚ ਦੀ ਵਗਣਾਗਾ ਤੇ ਉਹ ਪਾਣੀ ਨੇ ਫਿਰ ਗਾਂ ਜਾਣਾ ਕਿੱਥੇ ਆ, ਇਹ ਨਹੀਂ ਕਿਤੇ ਸਾਧਨ ਥਿਆਰਿਆ ਤੇ ਵਾਰਨਿੰਗਾਂ ਇਸ਼ੂ ਹੋ ਗਈਆਂ। ਬਿਜਲੀ ਬਹੁਤ ਸਾਰੇ ਏਰੀਆ 'ਚ ਕੱਟੀ ਜਾ ਚੁੱਕੀ ਆ ਤੇ ਹਜੇ ਵੀ ਇੰਨੀ ਗਰਮੀ ਜਿਹੜੀ ਕਿ ਜਦੋਂ 30-35 ਟੈਂਪਰੇਚਰ ਹੁੰਦਾ ਤੇ ਉਦੋਂ ਟੈਂਪਰੇਚਰ ਦੀ ਜਿਹੜੀ ਗੱਲ ਕਰੀਏ ਤਾਂ ਉਹ ਅੱਜ ਉਹੀ 12-14-15 ਤੇ ਆਇਆ ਹੋਇਆ ਤੇ ਬੰਦਾ ਮਜਬੂਰ ਹੋ ਰਿਹਾ ਠੰਡ ਨੂੰ, ਗਰਮੀਆਂ ਦੇ ਵਿੱਚ ਠੰਡ ਮੰਨਣ ਲਈ। ਜੀ, ਆਸਟ੍ਰੇਲੀਆ ਦਾ ਜੇਕਰ ਗੱਲ ਕੀਤੀ ਜਾਵੇ ਜੀ, ਜ਼ਿਕਰ ਆਪਾਂ ਪਿਛਲੇ ਸਾਲਾਂ ਦਾ ਵੀ ਕਰ ਲਈਏ ਤਾਂ ਆਸਟ੍ਰੇਲੀਆ ਦੇ ਵਿੱਚ ਕੁਦਰਤੀ ਆਫਤਾਂ ਦਾ ਲਗਾਤਾਰ ਇਹ ਸਿਲਸਿਲਾ ਜਾਰੀ ਹੈ ਜੀ। ਪਹਿਲਾਂ ਦੇਖ ਲਓ ਨਿਊ ਸਾਊਥ ਵੇਲਜ਼ ਦੇ ਵਿੱਚ ਵੀ ਜੰਗਲਾਂ ਨੂੰ ਅੱਗ ਲੱਗ ਗਈ ਸੀ ਤਾਂ ਕਿੰਨੀ ਜ਼ਿਆਦਾ ਉਦੋਂ ਵੀ ਨੁਕਸਾਨ ਹੋਇਆ, ਜੰਗਲਾਂ ਦਾ ਨੁਕਸਾਨ ਹੋਇਆ, ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ, ਜਾਨਵਰਾਂ ਪੰਛੀਆਂ ਦਾ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਹੜ੍ਹਾਂ ਦਾ ਨੁਕਸਾਨ ਹੋਇਆ। ਕੁਇਨਜ਼ਲੈਂਡ ਦੇ ਵਿੱਚ ਬਹੁਤ ਸਾਰੇ ਹੜ੍ਹ ਆਏ ਜੀ 2022 ਦੇ ਸ਼ੁਰੂਆਤ ਦੇ ਦੌਰ ਦੇ ਵਿੱਚ ਹੀ। ਤੇ ਹੁਣ ਐਡੀਲੇਡ ਦੀ ਗੱਲ ਕਰਦੇ ਹੋ ਤੁਸੀਂ ਕਿ ਇਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਨਿਊ ਸਾਊਥ ਵੇਲਜ਼, ਕੁਇਨਜ਼ਲੈਂਡ, ਉਸ ਤੋਂ ਬਾਅਦ ਵਿਕਟੋਰੀਆ ਦੇ ਵਿੱਚ ਵੀ ਹੜ੍ਹ ਆ ਚੁੱਕੇ ਨੇ ਜੀ। ਸੋ ਇਹ ਕੁਦਰਤੀ ਆਫਤਾਂ ਪਤਾ ਨਹੀਂ ਕਦੋਂ ਇਸ ਥੰਮਣ ਦਾ ਨਾਂ ਲੈਣਗੀਆਂ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਤੁਹਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੀ ਧਰਤੀ ਦੇ ਜੀ ਇੰਡੀਆ ਦੀ ਹਾਕੀ ਟੀਮ ਆਈ ਹੋਈ ਹੈ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿੰਨੇ ਮੈਚ ਨੇ ਜੀ, ਕਿੱਥੇ ਹੋ ਰਹੇ ਨੇ ਤੇ ਕਦੋਂ ਹੋ ਰਹੇ ਨੇ? ਬਿਲਕੁਲ ਜੀ। ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨਾਲ ਇਹ ਖੁਸ਼ੀ ਜ਼ਰੂਰ ਸਾਂਝੀ ਕਰਾਂਗਾ ਵੀ ਪਹਿਲੀ ਵਾਰ ਹੋਇਆ ਵੀ ਜਿਹੜਾ ਆਪਾਂ ਨੂੰ, ਜੇ ਕਿਸੇ ਪੰਜਾਬੀ ਮੀਡੀਆ ਨੂੰ ਗੱਲ ਕਰੀਏ, ਪੇਂਡੂ ਆਸਟ੍ਰੇਲੀਆ ਪੰਜਾਬੀ ਅਖਬਾਰ ਨੂੰ, ਜਿਹੜੀ ਹਾਕੀ ਆਸਟ੍ਰੇਲੀਆ ਦੀ ਜਿਹੜੀ ਮੇਨ ਹਾਕੀ ਦੀ ਜਿਹੜੀ ਸੰਸਥਾ ਉਹਨਾਂ ਵੱਲੋਂ ਆਪਦਾ ਸਪੋਰਟਰ ਜਿਹੜਾ ਬਣਾਇਆ ਗਿਆ ਤੇ ਪ੍ਰੋਪਰ ਉਹਨੂੰ ਰਿਕੋਗਨਾਈਜ਼ ਕੀਤਾ ਗਿਆ ਆਪਦੀ ਵੈਬਸਾਈਟ ਦੇ ਉੱਤੇ ਲਿਖ ਕੇ, ਲੋਗੋ ਲਾ ਕੇ ਵੀ ਅਸੀਂ ਇਹਨਾਂ ਦੀ ਸਪੋਰਟ ਨਾਲ ਇਹ ਸੀਰੀਜ਼ ਕਰਾ ਰਹੇ ਹਾਂ। ਸੋ ਸਾਡੇ ਲਈ ਇਹ ਵੱਡੀ ਮਾਣ ਦੀ ਗੱਲ ਆ ਵੀ ਪਿਛਲੇ 15 ਸਾਲਾਂ ਦੀ ਜਿਹੜੀ ਮਿਹਨਤ ਕੀਤੀ ਮੀਡੀਆ ਦੇ ਰੂਪ 'ਚ ਜਾਂ ਖੇਡਾਂ ਦੇ ਰੂਪ ਦੇ ਵਿੱਚ ਤੇ ਉਹਦੇ ਲਈ ਸਾਨੂੰ ਉਹਨਾਂ ਨੇ ਰਿਕੋਗਨਾਈਜ਼ ਕੀਤਾ, ਜਿਹਦੇ 'ਚ ਐਡੀਲੇਡ 6 ਹਾਕੀ ਕਲੱਬ ਜਿਹੜਾ ਕਿ ਬਹੁਤ ਚਿਰਾਂ ਤੋਂ ਹਾਕੀ ਦੇ ਲਈ ਮੰਨਿਆ ਜਾਂਦਾ ਕਲੱਬ ਐਡੀਲੇਡ ਦਾ, ਉਹਨਾਂ ਨੂੰ ਵੀ ਉਹਦੇ ਵਿੱਚ ਉਹਨਾਂ ਨੇ ਸ਼ਾਮਲ ਕੀਤਾ। ਸੋ ਅਸੀਂ ਇਸ ਸੀਰੀਜ਼ ਦਾ ਕਾਫੀ ਨੇੜੇ ਤੋਂ ਵਾਚ ਰਹੇ ਹਾਂ। ਪਰਸੋਂ ਟੀਮ ਆਈ, ਭਰਵਾਂ ਸਵਾਗਤ ਹੋਇਆ ਏਅਰਪੋਰਟ ਦੇ ਉੱਤੇ, ਪਰ ਕਿਤੇ ਨਾ ਕਿਤੇ ਮਨ ਨੂੰ ਇਹ ਵੀ ਆਇਆ ਵੀ ਜਿਹੜੀ ਕ੍ਰਿਕਟ ਦੇ ਮਾਮਲੇ 'ਚ ਗੱਲਬਾਤ ਹੁੰਦੀ ਆ ਉਹ ਹਾਕੀ ਦੀ ਗੱਲਬਾਤ ਨਹੀਂ ਕਰਦੇ ਲੋਕ। ਪਤਾ ਨਹੀਂ ਕਿਉਂ ਨਹੀਂ ਕਰਦੇ, ਇਹ ਨਹੀਂ ਮੈਨੂੰ ਪਤਾ। 90-90 ਹਜ਼ਾਰ ਦੇ ਸਟੇਡੀਅਮ ਭਰ ਜਾਂਦੇ ਆ, ਪਰ ਹਾਕੀ ਦਾ ਜੇ ਸਟੇਡੀਅਮ ਆ ਉਹ 3000 ਦੀ ਜਿਹੜੀ ਕਪੈਸਿਟੀ ਆ ਉਹਦੀ, ਤੇ ਉਹ ਮੈਨੂੰ ਨਹੀਂ ਲੱਗਦਾ ਵੀ ਉਹ 3000 ਪੰਜੇ ਦਿਨ 5 ਮੈਚ ਹੋਣੇ ਆ ਤੇ 5 ਮੈਚਾਂ 'ਚ ਭਰੂਗਾ। ਪਰ ਫਿਰ ਵੀ ਆਸ ਕਾਫੀ ਆ। ਬਹੁਤ ਸੋਹਣੀਆਂ ਟਿਕਟਾਂ ਗਈਆਂ ਐਤਕੀ ਪੰਜਾਬੀ ਮੀਡੀਆ 'ਚ ਦੀ ਪਾਰਟਨਰਸ਼ਿਪ ਹੋਣ ਕਰਕੇ, ਜਾਂ ਅਸੀਂ ਰੌਲਾ ਬਹੁਤ ਪਾ ਰਹੇ ਹਾਂ ਆਪਣੇ ਸੋਸ਼ਲ ਮੀਡੀਆ ਜ਼ਰੀਏ, ਨਿਊਜ਼ ਜ਼ਰੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਹਾਰਦਿਕ ਸਿੰਘ, ਇੰਡੀਅਨ ਹਾਕੀ ਟੀਮ ਤੋਂ ਜੀ। ਸਾਡੀ ਇੱਥੇ 5 ਮੈਚਾਂ ਦੀ ਸੀਰੀਜ਼ ਆਸਟ੍ਰੇਲੀਆ ਟੀਮ ਨਾਲ 26 ਤੋਂ ਲੈ ਕੇ 4 ਤੱਕ, ਤੇ ਜ਼ਰੂਰ ਤੁਸੀਂ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਆਓ ਤੇ ਸਾਨੂੰ ਚੇਅਰ ਕਰੋ, ਸਾਨੂੰ ਸਪੋਰਟ ਕਰੋ ਤੇ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਸਿੰਘ, ਇੰਡੀਅਨ ਹਾਕੀ ਪਲੇਅਰ, ਤੇ ਅਸੀਂ ਪੂਰੀ ਇੰਡੀਅਨ ਹਾਕੀ ਟੀਮ ਇੱਥੇ ਐਡਲੇਡ ਆ ਚੁੱਕੀ ਹੋਈ ਹੈ ਤੇ ਮੈਂ ਸਾਰੇ ਪੰਜਾਬੀ ਔਰ ਸਾਰੇ ਇੰਡੀਅਨ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਾਰੇ ਇੱਥੇ ਪਹੁੰਚੋ ਹਮ ਆ ਕੇ ਔਰ ਸਾਨੂੰ ਪੂਰੀ ਇੰਡੀਅਨ ਟੀਮ ਨੂੰ ਸਪੋਰਟ ਕਰੋ। ਅਸੀਂ ਤੁਹਾਡੀ ਵੇਟ ਕਰਾਂਗੇ। ਥੈਂਕ ਯੂ ਸੋ ਮਚ ਗਾਇਜ਼। ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ, ਇੰਡੀਅਨ ਹਾਕੀ ਪਲੇਅਰ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਮੈਚਸ ਵਿੱਚ ਸਾਨੂੰ ਇੱਥੇ ਪੂਰਾ ਕਰਾਊਡ ਵੇਖਣ ਨੂੰ ਮਿਲੇਗਾ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਆਪਣਾ ਵਧੀਆ ਪਰਫਾਰਮੈਂਸ ਦਿਖਾ ਕੇ ਤੁਹਾਨੂੰ ਵਧੀਆ ਦਿਖਾਵਾਂਗੇ ਆਪਣੀ ਪਰਫਾਰਮੈਂਸ ਦਾ, ਤੇ ਉਮੀਦ ਕਰਦੇ ਹਾਂ ਤੁਸੀਂ ਇੱਥੇ ਧੰਨਵਾਦ ਸਾਹਿਬ। ਤਾਂ ਹੁਣ ਬਹੁਤ ਸਾਰੀਆਂ ਟਿਕਟਾਂ ਜਾ ਰਹੀਆਂ ਤੇ ਉਮੀਦ ਆ ਵੀ ਐਤਕੀ ਬਹੁਤ ਹੀ ਸੋਹਣੇ ਤੇ ਬਹੁਤ ਵਧੀਆ ਦਰਸ਼ਕਾਂ ਨੂੰ ਜਿਹੜੇ ਮੁਕਾਬਲੇ ਦੇਖਣ ਨੂੰ ਮਿਲਣਗੇ ਭਰਵੇਂ ਇਕੱਠ 'ਚ।
ਤੇ ਜਿਹੜੀਆਂ ਟੀਮਾਂ ਦੇਖੀਆਂ ਮੈਂ ਕੱਲ ਪ੍ਰੈਕਟਿਸ ਦੇ ਦੌਰਾਨ ਟੀਮ ਦੇ ਨਾਲ ਸੀ, ਤਾਂ ਪ੍ਰੈਕਟਿਸ ਦੇ ਦੌਰਾਨ ਟੀਮ ਦਾ ਜਿਹੜਾ ਹੌਸਲਾ ਬਹੁਤ ਬੁਲੰਦ ਦਿਖਦਾ। ਬਹੁਤ ਹੀ ਨੌਜਵਾਨ ਟੀਮ ਹੈ ਇਸ ਟਾਈਮ ਜਿਹੜੀ ਇੰਡੀਆ ਦੀ ਹਾਕੀ ਟੀਮ ਆਈ ਆ, ਸਾਰੇ ਹੀ ਬਹੁਤ ਨੌਜਵਾਨ ਪਲੇਅਰ ਆ ਤੇ ਸਾਰਿਆਂ ਤੋਂ ਬਹੁਤ ਸਾਰੀਆਂ ਆਸਾਂ। ਤੇ ਸਭ ਤੋਂ ਵੱਡੀ ਗੱਲ ਮੈਨੂੰ ਬੜੀ ਲੱਗੀ ਉਹਦੇ ਵਿੱਚ ਤਕਰੀਬਨ 11 ਪਲੇਅਰਾਂ ਦੇ ਨਾਮ ਅਗਰ ਸਿੰਘ ਲੱਗਦਾ ਤੇ 2-3 ਪਲੇਅਰ ਹੋਰ ਵੀ ਜਿਹੜੇ ਕਿ ਚਲੋ ਪੰਜਾਬੀ ਨੇ। ਸੋ ਕੁੱਲ ਮਿਲਾ ਕੇ 13-14 ਪਲੇਅਰ ਸਾਰੇ ਸਕੁਆਡ 23 ਦੇ ਵਿੱਚੋਂ ਪੰਜਾਬੀ ਨੇ। ਸੋ ਪੰਜਾਬੀਆਂ ਦਾ ਬੋਲਬਾਲਾ ਹਾਕੀ 'ਚ ਰਿਹਾ ਤੇ ਮੈਂ ਅੱਜ ਫੇਰ ਇਸ ਪਲੇਟਫਾਰਮ ਦੇ ਜ਼ਰੀਏ ਵੀ ਗੁਜ਼ਾਰਿਸ਼ ਕਰਦਾ ਵੀ ਜੇ ਤੁਸੀਂ ਚਾਹੇ ਇੰਟਰਸਟੇਟ ਤੋਂ ਆ ਕੇ ਵੀ ਦੇਖ ਸਕਦੇ ਹੋ ਮੈਚ, ਮੈਲਬਨ ਤੋਂ ਬਹੁਤ ਲੋਕ ਆ ਰਹੇ। ਸੋ ਜੀ ਇਹ ਮੈਚ ਆ ਜਿਹੜੇ 26 ਨਵੰਬਰ ਤੋਂ ਸ਼ੁਰੂ ਹੋ ਜਾਣਗੇ ਜੀ। ਪਹਿਲਾ ਮੈਚ 26 ਨਵੰਬਰ ਨੂੰ ਆ, ਦੂਜਾ 27 ਨੂੰ ਆ ਤੇ ਤੀਜਾ 30 ਨੂੰ ਆ ਤੇ ਚੌਥਾ 3 ਨੂੰ ਤੇ ਪੰਜਵਾਂ ਜਿਹੜਾ ਉਹ ਹੈਗਾ 4 ਤਰੀਕ ਨੂੰ। ਸੋ ਲਗਾਤਾਰ ਜਾਣੀ ਕਿ 2 ਹਫ਼ਤਿਆਂ ਦੇ ਵੀਕਐਂਡਾਂ ਦੇ ਉੱਤੇ ਮੈਚ ਹੋ ਜਾਣਗੇ ਤੇ ਇਹਨਾਂ ਮੈਚਾਂ ਦੇ ਵਿੱਚ ਜਿਹੜੀ ਸਭ ਤੋਂ ਖਾਸ ਗੱਲ ਇਹ ਰਹਿਣੀ ਆ ਵੀ ਦੁਨੀਆ ਦੀ ਨੰਬਰ 1 ਟੀਮ ਆਸਟ੍ਰੇਲੀਆ ਤੇ ਦੁਨੀਆ ਦੀ ਇਸ ਟਾਈਮ ਚੌਥੇ ਜਾਂ ਪੰਜਵੇਂ ਨੰਬਰ ਦੀ ਟੀਮ ਬਣੀ ਹੋਈ ਆ ਇੰਡੀਆ ਦੀ ਟੀਮ, ਭਾਵੇਂ ਜੀ 올림픽 ਤੀਜੇ ਨੰਬਰ ਤੇ ਆਈ ਆ ਤੇ ਉਹਨਾਂ ਦੇ ਵਿਚਾਲੇ ਮੈਚ ਹੋਣਗੇ। ਬਹੁਤ ਹੀ ਵਧੀਆ ਜੀ, ਵਧਾਈਆਂ ਜੀ ਤੁਹਾਨੂੰ ਬਹੁਤ ਜ਼ਿਆਦਾ ਕਿ ਤੁਹਾਡੇ ਚੈਨਲ ਦਾ, ਅਖਬਾਰ ਦਾ ਜਿਹੜਾ ਨਾਂ ਹੈਗਾ ਉਹਨਾਂ ਨੇ ਰੈਕੋਗਨਾਈਜ਼ ਕੀਤਾ। ਮੁਬਾਰਕਾਂ ਜੀ ਤੁਹਾਨੂੰ। ਥੈਂਕ ਯੂ ਜੀ। ਵਧਦੇ ਹਾਂ ਜੀ ਅਗਲੀ ਖਬਰ ਵੱਲ ਜੋ ਕਿ ਇੰਡੀਆ ਦੀ ਹੈ ਜੀ। ਇਸ ਦਾ ਫਾਇਦਾ ਜਿਹੜਾ ਹੈਗਾ ਸਾਰੇ ਇੰਟਰਨੈਸ਼ਨਲ ਟੂਰ ਟਰੈਵਲ ਕਰਨ ਵਾਲਿਆਂ ਨੂੰ ਹੋਵੇਗਾ ਜੀ। ਭਾਰਤ ਵੱਲੋਂ ਜੋ ਕਿ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸਨ, 에ਅਰ ਸੁਵਿਧਾ ਫਾਰਮ ਭਰਨਾ ਪੈਂਦਾ ਸੀ ਪਹਿਲਾਂ ਯਾਤਰੀਆਂ ਨੂੰ ਇੱਥੋਂ ਜਾਣ ਲਈ, ਭਾਰਤ ਦਾ ਦੌਰਾ ਕਰਨ ਲਈ, ਭਾਰਤ ਉਡਾਣ ਭਰਨ ਲਈ। ਸੋ ਉਹਨਾਂ ਨੇ ਹਟਾ ਦਿੱਤਾ ਹੈ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰੀਕੇ ਨਾਲ ਹੁਣ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਨੇ ਕੰਮ ਕਰਨਗੀਆਂ ਜਾਂ ਫਿਰ ਉਹਨਾਂ ਨੇ ਬਿਲਕੁਲ ਹੀ ਰਿਸਟ੍ਰਿਕਸ਼ਨਸ ਹਟਾ ਦਿੱਤੀਆਂ। ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਗਾਈ ਹੈ ਕਿ ਉਹ ਵੀ ਟਰੈਵਲ ਕਰ ਪਾਉਣਗੇ? ਬਿਲਕੁਲ ਜੀ, ਦੇਖੋ ਤਕਰੀਬਨ ਤਾਂ ਲੋਕਾਂ ਨੇ ਵੈਕਸੀਨੇਸ਼ਨ ਲਗਵਾ ਲਈ ਸੀ ਪਰ ਕਈ ਥਾਂ ਤੇ ਬੜੀ ਮਜਬੂਰੀ ਆਈ ਸੀ। ਬਹੁਤ ਘੱਟ ਲੋਕ ਸੀ ਉਹ ਟੈਨਿਸ ਪਲੇਅਰ ਵਾਂਗੂ ਜਿਹੜਾ ਨੇ ਅੜ ਕੇ ਨਹੀਂ ਲਵਾਈ, ਪਰ ਬਹੁਤ ਸਾਰੇ ਲੋਕਾਂ ਨੂੰ ਮੈਡੀਕਲ ਦੀਆਂ ਪ੍ਰੋਬਲਮਸ ਸੀਗੀਆਂ ਤੇ ਉਹਨਾਂ ਨੂੰ ਐਗਜ਼ੈਂਪਸ਼ਨ ਮਿਲ ਗਈ ਸੀ, ਪਰ ਫੇਰ ਵੀ ਕਿਤੇ ਨਾ ਕਿਤੇ ਉਹ ਸਫ਼ਰ ਨਹੀਂ ਕਰ ਪਾ ਰਹੇ ਸੀਗੇ। ਕਾਰਨ ਕੀ ਹੈ ਵੀ ਉਹਨਾਂ ਕੋਲੇ ਨਾ ਸਰਟੀਫਿਕੇਟ ਸੀਗਾ, ਜਿਹੜਾ ਡਿਜੀਟਲ ਇੱਕ ਸਰਟੀਫਿਕੇਟ ਲੈਣਾ ਪੈਂਦਾ ਸੀ, ਤੇ ਨਾ ਉਹ ਫਿਰ ਜਿਹੜਾ 에ਅਰ ਸੁਵਿਧਾ ਫਾਰਮ ਖਾਸ ਕਰਕੇ ਇੰਡੀਆ ਨੂੰ ਜਾਣ ਵਾਸਤੇ ਭਰ ਪਾਉਂਦੇ ਸੀ। ਪਰ ਹੁਣ ਕੀ ਆ, ਉਹਨਾਂ ਨੇ ਰਿਸਟ੍ਰਿਕਸ਼ਨਾਂ ਹਟਾਤੀਆਂ ਪਰ ਕਾਮਨ ਸੈਂਸ ਦੇ ਆਧਾਰ ਦੇ ਉੱਤੇ ਜਾਰੀ ਰਹਿਣਗੀਆਂ। ਕਾਮਨ ਸੈਂਸ ਦੇ ਉੱਤੇ ਸਰਕਾਰ ਨੇ ਕਿਹਾ ਵੀ ਤੁਸੀਂ ਆਪਦੀ ਜਾਂਚ ਵੀ ਕਰਾਇਓ ਤੇ ਤੁਸੀਂ ਜੇ ਦੂਰੀ ਬਣਾ ਕੇ ਰੱਖਣ ਦੀ ਲੋੜ ਪਵੇ ਤਾਂ ਦੂਰੀ ਬਣਾ ਕੇ ਵੀ ਰੱਖੋ। ਪਰ ਤੁਹਾਨੂੰ ਪਤਾ ਹੀ ਹੈ ਜੀ ਵੀ ਇੱਕ ਵਾਰੀ ਜਿੰਨਾ ਚਿਰ ਅਸੀਂ ਸਾਡੇ ਤੇ ਡਾਂਗ ਹੁੰਦੀ ਹੈ ਅਸੀਂ ਉਹਨਾਂ ਚਿਰ ਹੀ ਉਹ ਕੁਛ ਕਰਦੇ ਹਾਂ, ਉਦੋਂ ਬਾਅਦ ਤਾਂ ਅਸੀਂ ਆਬਵੀਅਸਲੀ ਅਕਸਰ ਹੋ ਜਾਂਦੇ ਹਾਂ। ਪਰ ਕੁੱਲ ਮਿਲਾ ਕੇ ਜਿਹੜੀ 3 ਸਾਲਾਂ ਦੇ ਬਾਅਦ ਜਿਹੜੀ ਇਹ ਰਿਸਟ੍ਰਿਕਸ਼ਨ ਚੱਕੀ ਗਈ ਹੈ, ਤਕਰੀਬਨ 3 ਸਾਲਾਂ ਦਾ ਪੀਰੀਅਡ ਹੋ ਗਿਆ ਇਸ ਰੌਲੇ ਗੌਲੇ ਦੇ ਵਿੱਚ ਸਾਨੂੰ ਨਿਕਲਦਿਆਂ ਨੂੰ। ਜੀ ਗੱਲ ਕਰਦੇ ਹਾਂ ਜੀ ਪੰਜਾਬ ਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ, ਜਿਨ੍ਹਾਂ ਨੇ ਪੰਜਾਬੀ ਨੂੰ ਇੱਕ ਅਹਿਮ ਦਰਜਾ ਦੇਣ ਲਈ, ਇੱਕ ਅਹਿਮ ਰੋਲ ਅਦਾ ਕਰਵਾਉਣ ਲਈ ਪੰਜਾਬ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਹੈ। ਜਿਨ੍ਹਾਂ ਨੇ ਕਿਹਾ ਹੈ ਕਿ ਜਿੰਨੇ ਵੀ ਜੇਕਰ ਪੰਜਾਬੀ ਨੌਨ ਪੰਜਾਬੀ ਬੋਰਡ ਜਿਹੜੇ ਹੈਗੇ ਨੇ ਉਹਨਾਂ ਨੂੰ ਦੁਰਸਤ ਕੀਤਾ ਜਾਵੇ, ਜੇਕਰ ਨਹੀਂ ਕਰਦੇ ਤਾਂ ਉਹ ਸਰਕਾਰ ਵੱਲੋਂ ਕੋਈ ਨਾ ਕੋਈ ਐਕਸ਼ਨ ਲੈਣਗੇ। ਬਿਲਕੁਲ ਜੀ, ਦੇਖੋ ਅਸੀਂ ਮਹਾਰਾਸ਼ਟਰ 'ਚ ਸੁਣਦੇ ਆਏ ਸੀ ਵੀ ਮਹਾਰਾਸ਼ਟਰ ਦੇ ਵਿੱਚ ਇਹ ਲਾਜ਼ਮੀ ਆ ਵੀ ਉੱਥੇ ਜਿਹੜਾ ਵੀ ਦੁਕਾਨ ਆ ਜਾਂ ਕੋਈ ਵੀ ਬਿਜ਼ਨਸ ਆ ਜਿਹੜਾ ਵੀ ਆਪਦਾ ਬੋਰਡ ਲਾਉਣਾ ਪੈਂਦਾ ਜਿਹਨੂੰ ਕਿਤੇ ਵੀ, ਤਾਂ ਬੋਰਡ ਦੇ ਵਿੱਚ ਉਹਨਾਂ ਨੂੰ ਮਰਾਠੀ ਪਹਿਲਾਂ ਲਿਖਣੀ ਪੈਂਦੀ ਆ, ਫਿਰ ਜਾ ਕੇ ਕੋਈ ਦੂਜੀ ਭਾਸ਼ਾ ਲਿਖ ਸਕਦੇ ਆ। ਸੋ ਇਹੀ ਚੀਜ਼ ਪਿੱਛੇ ਜੇ ਜਿਹੜਾ ਆਪਣਾ 2-4 ਸਾਲ ਪਹਿਲਾਂ ਇੱਕ ਮੁਹਿੰਮ ਚੱਲੀ ਸੀਗੀ, ਜਿਹੜੇ ਸੜਕਾਂ ਦੇ ਉੱਤੇ ਜਿਹੜੇ ਵੱਡੇ ਹੋਰਡਿੰਗ ਲੱਗੇ ਸੀ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬੀ ਜਾਂ ਤਾਂ ਹੈ ਹੀ ਨਹੀਂ ਸੀ, ਜੇ ਹੈਗੀ ਸੀ ਤਾਂ ਉਹਨੂੰ ਤੀਜੇ ਨੰਬਰ ਤੇ ਰੱਖਿਆ ਗਿਆ ਸੀ। ਪਹਿਲਾਂ ਹਿੰਦੀ, ਫਿਰ ਅੰਗਰੇਜ਼ੀ, ਫਿਰ ਪੰਜਾਬੀ। ਤਾਂ ਉਸ ਟਾਈਮ ਲੱਖਾ ਸਿਧਾਣਾ ਕਾਫੀ ਚਰਚਾ 'ਚ ਆਏ ਸੀ, ਉਹਨਾਂ ਨੇ ਕਾਫੀ ਵੱਡੇ ਪੱਧਰ ਤੇ ਮੁਹਿੰਮ ਚਲਾਈ ਸੀ ਜਿਹਦੇ ਨਤੀਜੇ ਮਿਲੇ ਸੀ ਤੇ ਉਹ ਪੰਜਾਬੀ ਨੂੰ ਉੱਤੇ ਥਾਂ ਮਿਲ ਗਿਆ ਸੀਗਾ। ਹੁਣ ਉਹੀ ਚੀਜ਼ ਸਰਕਾਰੀ ਤੌਰ ਤੇ ਹੋ ਰਹੀ ਆ। ਸਰਕਾਰੀ ਤੌਰ ਤੇ ਪਿਛਲੇ ਦਿਨੀ ਮੁੱਖ ਮੰਤਰੀ ਨੇ ਜਿਹੜੀ ਬੇਨਤੀ ਕੀਤੀ ਆ, ਬਹੁਤ ਸ਼ਲਾਘਾਯੋਗ ਕਦਮ ਆ। ਅਸੀਂ ਸਾਰੀਆਂ ਥਾਵਾਂ ਤੇ ਨਿੰਦ ਨਹੀਂ ਸਕਦੇ ਕਿਸੇ ਨੂੰ ਵੀ। ਜੇ ਕੋਈ ਚੰਗਾ ਕਾਰਜ ਕਰਦਾ ਤਾਂ ਸਾਨੂੰ ਉਹਦੀ ਥੈਂਕ ਯੂ ਵੀ ਕਰਨਾ ਚਾਹੀਦਾ, ਸਾਨੂੰ ਧੰਨਵਾਦ ਕਰਨਾ ਚਾਹੀਦਾ, ਸਾਨੂੰ ਉਹਦੀ ਸਲਾਹਤਾ ਕਰਨੀ ਚਾਹੀਦੀ ਆ। ਸੋ ਮੁੱਖ ਮੰਤਰੀ ਨੇ ਬੜੇ ਹੀ ਸਪਸ਼ਟ ਸ਼ਬਦਾਂ 'ਚ ਲੋਕਾਂ ਨੂੰ ਇੱਕ ਟਾਈਮ ਦਿੱਤਾ, ਇੱਕ ਤਰੀਕ ਦਿੱਤੀ ਆ ਵੀ ਜੇ ਇੰਨੀ ਤਰੀਕ ਤੱਕ ਤੁਸੀਂ ਇਸ ਬੋਰਡਾਂ ਨੂੰ ਬਦਲ ਲਓਗੇ, ਜੋ ਵੀ ਦੁਕਾਨਦਾਰ ਆ ਸਾਰੇ ਦੁਕਾਨਦਾਰਾਂ ਨੂੰ ਇੱਕ ਗੁਜ਼ਾਰਿਸ਼ ਕੀਤੀ ਆ, ਸਾਰੇ ਬਿਜ਼ਨਸਾਂ ਨੂੰ ਗੁਜ਼ਾਰਿਸ਼ ਕੀਤੀ ਆ ਵੀ ਸਭ ਤੋਂ ਉੱਤੇ ਪੰਜਾਬੀ ਲਿਖੋ। ਉਦੋਂ ਬਾਅਦ ਤੁਸੀਂ ਚੁਆਇਸ ਕਰ ਸਕਦੇ ਹੋ, ਪਰ ਜਿਹੜੀ ਜਾਣਕਾਰੀ ਆ ਉਹ ਸਾਰੀ ਪੰਜਾਬੀ 'ਚ ਹੋਣੀ ਚਾਹੀਦੀ ਆ। ਤੇ ਉਹ ਜੇ ਤੁਸੀਂ ਸਰਟਨ ਤਰੀਕ ਤੱਕ ਨਹੀਂ ਕਰਦੇ ਤਾਂ ਫਿਰ ਸਰਕਾਰ ਨੂੰ ਕਰਵਾਉਣਾ ਪੈਣਾ। ਉਹਨਾਂ ਨੇ ਇੱਕ ਆਪਦੇ ਲਹਿਜੇ ਦੇ ਵਿੱਚ ਥੋੜਾ ਜਿਹਾ ਸਖਤ ਵੀ ਇਹਨੂੰ ਕਿਹਾ ਵੀ ਸਰਕਾਰ ਫਿਰ ਧੱਕੇ ਨਾਲ ਕਰਵਾਊਗੀ, ਇਨਵੋਲਵਮੈਂਟ ਸਰਕਾਰ ਨੂੰ ਕਰਨੀ ਪੈਣੀ ਹੈ ਇਸ ਚੀਜ਼ ਦੇ ਵਿੱਚ।
ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਇਹ ਕੰਮ ਆ ਇਹ ਸਾਡਾ ਊਂ ਫਰਜ਼ ਹੀ ਬਣ ਜਾਂਦਾ ਤੇ ਇਹਦੇ 'ਚ ਮੈਨੂੰ ਇਹ ਵੀ ਲੱਗਦਾ ਵੀ 60 ਤੋਂ 70% ਲੋਕ ਆਪਦਾ ਫਰਜ਼ ਸਮਝਦੇ ਹੋਏ ਇਹਨਾਂ ਬੋਰਡਾਂ ਨੂੰ ਸਹੀ ਕਰਨਗੇ। ਪਰ ਜਿਹੜੇ 30% ਹੁੰਦੇ ਆ ਲੋਕ ਉਹਨਾਂ ਲਈ ਫਿਰ ਗਾਂਹ ਨੂੰ ਸਰਕਾਰ ਲਈ ਕੁਛ ਨਾ ਕੁਛ ਸਖਤ ਕਦਮ ਚੱਕਣੇ ਪੈਣਗੇ। ਪਰ ਦੇਖਦੇ ਹਾਂ ਇਕੱਲੀ ਇਹ ਬਿਆਨਬਾਜ਼ੀ ਨਾ ਰਹਿ ਜੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਤਾਂ ਉਹਨਾਂ ਨੂੰ ਆਪਦੇ ਜਿਹੜੇ ਬਚਨਾਂ ਦੇ ਉੱਤੇ ਖੜਨਾ ਵੀ ਚਾਹੀਦਾ। ਆਉਣ ਵਾਲੇ ਦਿਨਾਂ 'ਚ ਉਹਦੀ ਪੈਰਵਾਈ ਵੀ ਕਰਨੀ ਚਾਹੀਦੀ ਹੈ। ਜੀ, ਇਸੇ ਟੌਪਿਕ ਦੇ ਉੱਤੇ ਅਗਲੀ ਗੱਲ ਕਰਦੇ ਹਾਂ ਜੀ, ਕਿਉਂਕਿ ਭਗਵੰਤ ਮਾਨ ਜੀ ਨੇ ਜਦੋਂ ਸਹੁੰ ਚੁੱਕੀ ਸੀ ਤਾਂ ਬਹੁਤ ਸਾਰੀਆਂ ਗੱਲਾਂ ਕਹੀਆਂ ਸਨ, ਪੰਜਾਬੀਆਂ ਨਾਲ ਵਾਅਦੇ ਕੀਤੇ ਸੀ ਕਿ ਜਦੋਂ ਵੀ ਪੰਜਾਬ ਦੇ ਉੱਤੇ ਭੀੜ ਪਈ ਹੈ ਜਾਂ ਪੰਜਾਬ ਦੇ ਕੁਝ ਮਸਲੇ ਜਿਹੜੇ ਚੱਲ ਰਹੇ ਨੇ ਉਹਨਾਂ ਦਾ ਬਹੁਤ ਛੇਤੀ ਨਿਪਟਾਰਾ ਕਰ ਦੇਣਗੇ, ਜਿਵੇਂ ਕਿ ਬਾਈਬਲ ਕਲਾ ਕਾਂਡ, ਗੋਲੀ ਕਾਂਡ ਲਗਾ ਲਓ, ਉਸ ਦੇ ਉੱਤੇ ਵੀ ਬਹੁਤ ਸਾਰੀ ਚਰਚਾ ਚੱਲ ਰਹੀ ਹੈ ਕਿ ਅਜੇ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਨੇ। ਦੇਖੋ ਕਈ ਤਾਂ ਮੁੱਦੇ ਇਹੋ ਜਿਹੇ ਹੁੰਦੇ ਆ ਉਹ ਸਿਰਫ ਤੇ ਸਿਰਫ ਇਲੈਕਸ਼ਨਾਂ ਲਈ ਹੁੰਦੇ ਆ ਤੇ ਉਹ ਇਲੈਕਸ਼ਨਾਂ ਵੇਲੇ ਕੱਢੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਕਿਉਂਕਿ ਉਹ ਨਾ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਆ। ਸੋ ਜੀ, ਇਸ ਕਰਕੇ ਜਿਵੇਂ ਪਹਿਲਾਂ 84 ਦੇ ਮਾਮਲੇ ਲਮਕਦੇ ਆਏ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਲਮਕਦੇ ਆਏ ਆ, ਹੁਣ ਪਿਛਲੇ ਕੁਝ ਕੁ ਪਲਾਨਾਂ ਤੋਂ ਜਿਹੜਾ ਬਾਈਬਲ ਗੋਲੀ ਕਾਂਡ ਵੀ ਇਹਦੇ ਵਿੱਚ ਸ਼ਾਮਲ ਹੋ ਗਿਆ ਵੀ ਜਿਹਨੂੰ ਇਲੈਕਸ਼ਨਾਂ ਵੇਲੇ ਤੇ ਉਹਨੂੰ ਬੜੀ ਤੇਜ਼ੀ ਨਾਲ ਬਣਾਇਆ ਜਾਂਦਾ ਤੇ ਪਰ ਜਦੋਂ ਇਲੈਕਸ਼ਨ ਲੰਘ ਜਾਂਦੇ ਆ ਉਦੋਂ ਬਾਅਦ ਉਹਦੀ ਕੋਈ ਗੱਲ ਨਹੀਂ ਹੁੰਦੀ। ਕਾਰਨ ਕੀ ਆ ਵੀ ਉਹਦੇ 'ਚ ਨਾਂ ਬਹੁਤ ਵੱਡੇ-ਵੱਡੇ ਆਉਂਦੇ ਆ ਤੇ ਵੱਡੇ-ਵੱਡੇ ਨਾਂ ਜਿਹੜੇ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਇੱਕ ਦੂਜੇ ਦੀ ਗੰਢ ਧੁੱਪ ਹੁੰਦੀ ਆ ਤੇ ਉਹ ਗੰਢ ਧੁੱਪ ਉਹਨਾਂ ਨੂੰ ਬਚਾ ਲੈਂਦੀ ਆ। ਫਿਰ ਇਸ ਮੁੱਦੇ ਨੂੰ ਫਿਰ ਸਿਰਫ ਉਹ ਇੱਕ ਲੋਲੀਪੌਪ ਦੇ ਤੌਰ ਤੇ ਵਰਤਦੇ ਆ ਵੀ ਬਸ ਆਪਾਂ ਜੋ ਇਲੈਕਸ਼ਨ ਹੋਏ ਉਦੋਂ ਵਰਤਾਂਗੇ ਤੇ ਫਿਰ ਛੱਡ ਦਿਆਂਗੇ। ਪਰ ਮੈਨੂੰ ਲੱਗਦਾ ਅਸੀਂ ਵੀ ਇਹਨਾਂ ਮੁੱਦਿਆਂ ਨੂੰ ਜਿਹੜੇ ਚੱਲ ਰਹੇ ਆ ਇਹਨਾਂ ਨੂੰ ਪੋਲੀਟੀਕਲੀ ਨਾ ਕਰਕੇ ਉਹਨੂੰ ਲੀਗਲੀ ਤੌਰ ਦੇ ਉੱਤੇ ਉਹਦੇ ਤੇ ਪ੍ਰੈਸ਼ਰ ਪਾਈਏ, ਕਾਨੂੰਨਨ ਤੌਰ ਦੇ ਉੱਤੇ ਪ੍ਰੈਸ਼ਰ ਪਾ ਕੇ ਇਹਨਾਂ ਦੇ ਹੱਲ ਕਰਵਾਈਏ। ਨਹੀਂ ਤਾਂ ਜਿਹੜੇ ਦੂਜੇ ਮੁੱਦੇ ਆ ਬਹੁਤ ਸਾਰੇ ਮੁੱਦੇ ਇਹਨਾਂ ਦੀ ਆੜ ਦੇ ਵਿੱਚ ਲੁਕੇ ਰਹਿ ਜਾਂਦੇ ਆ। ਉਹਨਾਂ ਮੁੱਦਿਆਂ ਤੇ ਗੱਲ ਹੋ ਜਾਈਏ, ਆਉਣ ਵਾਲਾ ਭਵਿੱਖ ਬਚਾ ਲਈਏ, ਬੋਲੀ ਬਚਾ ਲਈਏ, ਪਾਣੀ ਬਚਾ ਲਈਏ, ਅਸੀਂ ਆਪਦਾ ਜਿਹੜੀ ਜਵਾਨੀ ਬਾਹਰ ਜਾ ਰਹੀ ਆ ਉਹਨੂੰ ਬਚਾ ਲਈਏ। ਬਹੁਤ ਸਾਰੇ ਕੰਮ ਹੈਗੇ ਆ ਸਰਕਾਰ ਕੋਲੇ ਕਰਨ ਲਈ ਤੇ ਜੇ ਇਹ ਕਰੇ ਤਾਂ। ਜੀ, ਬਹੁਤ-ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫ਼ਤੇ। ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਵੀ ਆਸਟ੍ਰੇਲੀਆ। ਧੰਨਵਾਦ।